ਅਸਲ ਦੇ ਵਿੱਚ ਇੰਜਮਾਮ ਉਲ ਹਕ ਦੀ ਇੱਕ ਵੀਡੀਓ ਤੋਂ ਬਾਅਦ ਆਪਣਾ ਧਰਮ ਤਬਦੀਲ ਕਰਨ ਦੇ ਬਿਲਕੁਲ ਕਰੀਬ ਸਨ। ਉਹ ਧਰਮ ਤਬਦੀਲ ਤਕਰੀਬਨ ਕਰਨ ਜਾ ਰਹੇ ਸਨ। ਕਹਿੰਦੇ ਕਿ ਹਰਭਜਨ ਸਿੰਘ ਮੈਨੂੰ ਕਹਿ ਰਿਹਾ ਵਾ ਕਿ ਮੈਂ ਮੌਲਾਨਾ ਤਾਰਿਕ ਜ਼ਮੀਲ ਤੋਂ ਬੜਾ ਪ੍ਰਭਾਵਿਤ ਹਾਂ ਤੇ ਮੈਨੂੰ ਲੱਗਦਾ ਕਿ ਮੈਂ ਉਹਨਾਂ ਦੀ ਗੱਲ ਮੰਨ ਲਵਾਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕ੍ਰਿਕਟਰ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੇ ਬਾਰੇ, ਜਿਹੜੇ ਕਿ ਇੱਕ ਨਵੇਂ ਵਿਵਾਦ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ। ਹਾਲਾਂਕਿ ਇਹ ਵਿਵਾਦ ਉਹਨਾਂ ਤੇ ਕੀਤੀ ਗਈ ਇੱਕ ਨਿੱਜੀ ਟਿੱਪਣੀ ਤੋਂ ਬਾਅਦ ਸ਼ੁਰੂ ਹੋਇਆ ਤੇ ਪੂਰਾ ਵਿਵਾਦ ਕੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਟਿੱਪਣੀ ਕੀ ਦਿੱਤੀ ਹੈ ਤੇ ਇਸ ਤੋਂ ਪਹਿਲਾਂ ਹਰਭਜਨ ਸਿੰਘ ਦੇ ਨਾਲ ਕਿਹੜੇ-ਕਿਹੜੇ ਵਿਵਾਦ ਜੁੜਦੇ ਰਹੇ ਨੇ, ਇਸ ਰਿਪੋਰਟ ਦੇ ਵਿੱਚ ਆਪਾਂ ਤਫਸੀਲ ਦੇ ਨਾਲ ਚਰਚਾ ਕਰਾਂਗੇ। ਅਸਲ ਦੇ ਵਿੱਚ ਸਾਰਾ ਕੁਝ ਸ਼ਾਂਤ ਸੀ, ਟਵਿੱਟਰ ਵੀ ਸ਼ਾਂਤ ਸੀ। ਹਰਭਜਨ ਸਿੰਘ ਜਿਹੜੇ ਨੇ ਉਹਨਾਂ ਦੇ ਬਾਬਤ ਆਪਾਂ ਇੱਕ ਲੰਘੀ ਰਿਪੋਰਟ ਦੇ ਵਿੱਚ ਚਰਚਾ ਕੀਤੀ ਸੀ ਕਿ ਕਿੰਨਾ TAD ਉਹਨਾਂ ਨੇ ਕਲੇਮ ਕੀਤਾ, ਰਾਜ ਸਭਾ ਐਜ਼ ਏ ਰਾਜ ਸਭਾ ਮੈਂਬਰ ਦੇ ਹੁੰਦਿਆਂ ਕਲੇਮ ਕੀਤਾ ਉਹਨਾਂ ਨੇ ਜਿੰਨਾ ਵੀ। ਤਾਂ ਹੁਣ ਇੱਕ ਨਵਾਂ ਵਿਵਾਦ ਉਹਨਾਂ ਦੇ ਨਾਲ ਜੁੜ ਗਿਆ। ਹਾਲਾਂਕਿ ਇਸ ਵਿਵਾਦ ਦੇ ਵਿੱਚ ਉਹਨਾਂ ਨੇ ਆਪਣੀ ਜੋ ਪ੍ਰਤੀਕਿਰਿਆ ਦਿੱਤੀ, ਆਪਣੀ ਜੋ ਟਿੱਪਣੀ ਕੀਤੀ ਹੈ, ਉਹਨਾਂ ਨੇ ਮੋੜਵਾਂ ਹਮਲਾ ਕੀਤਾ, ਮੋੜਵਾਂ ਜਵਾਬ ਦਿੱਤਾ, ਮੋੜਵਾਂ ਵਾਰ ਕੀਤਾ। ਅਸਲ ਦੇ ਵਿੱਚ ਇਹ ਵਿਵਾਦ ਸ਼ੁਰੂ ਹੁੰਦਾ ਹੈ ਕ੍ਰਿਕਟਰ ਇੰਜਮਾਮ ਉਲ ਹਕ ਦੀ ਇੱਕ ਵੀਡੀਓ ਤੋਂ ਬਾਅਦ। ਉਹ ਵੀਡੀਓ ਦੇ ਵਿੱਚ ਇੱਕ ਦਾਅਵਾ ਕਰਦੇ ਨੇ ਕਿ ਕ੍ਰਿਕਟਰ ਹਰਭਜਨ ਸਿੰਘ ਕਿਸੇ ਵੇਲੇ ਆਪਣਾ ਧਰਮ ਤਬਦੀਲ ਕਰਨ ਦੇ ਬਿਲਕੁਲ ਕਰੀਬ ਸਨ। ਉਹ ਧਰਮ ਤਬਦੀਲ ਤਕਰੀਬਨ ਕਰਨ ਜਾ ਰਹੇ ਸਨ। ਉਹਨਾਂ ਕਿਹਾ ਕਿ ਮੈਨੂੰ ਵੇਖ ਕੇ, ਉਹ ਕਹਿੰਦੇ ਕਿ ਮੈਂ ਤੈਨੂੰ ਵੇਖ ਕੇ ਨਹੀਂ ਕਰਨਾ ਚਾਹੁੰਦਾ ਪਰ ਮੈਂ ਕਰ ਲੈਣਾ ਸੀਗਾ, ਜੋ ਉਹ ਦਾਅਵਾ ਕਰ ਰਹੇ ਨੇ। ਅਸਲ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ। ਵੀਡੀਓ ਦੇ ਵਿੱਚ ਉਹ ਇੰਜਮਾਮ ਉਲ ਹਕ ਜਿਹੜੇ ਕਿ ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਤੇ ਉਹ ਵੀ ਪਿਛਲੇ ਦਿਨੀ ਕਈ ਵਿਵਾਦਾਂ ਦੇ ਵਿੱਚ ਫਸੇ ਆਪਾਂ ਨੂੰ ਨਜ਼ਰ ਆਏ। ਇਹ ਨਹੀਂ ਹੈ ਕਿ ਉਹ ਪਾਕ ਸਾਫ ਨੇ ਤੇ ਉਹਨਾਂ ਦਾ ਕਲੇਮ ਬਿਲਕੁਲ 100% ਸੱਚ ਹੈ, ਕਹਿਣਾ ਬੜਾ ਔਖਾ ਵਾ। ਉਹ ਕਹਿ ਰਹੇ ਨੇ ਇੱਕ ਵੀਡੀਓ ਦੇ ਵਿੱਚ ਕਿ ਜਦੋਂ ਅਸੀਂ ਆਪਣੀ ਜੋ ਧਾਰਮਿਕ ਰਸਮਾਂ ਰਿਵਾਜ਼ਾਂ ਨੇ ਉਹ ਜਿਹੜੇ ਕਰਦੇ ਸੀਗੇ ਤਾਂ ਉਦੋਂ ਅਸੀਂ ਨਮਾਜ਼ ਅਦਾ ਕਰਨ ਦੇ ਲਈ ਜਦੋਂ ਜਾਂਦੇ ਸੀ ਤਾਂ ਜਿਹੜਾ ਮੁਹੰਮਦ ਕੈਫ ਹੈ ਤੇ ਜ਼ਹੀਰ ਖਾਨ ਹੈ ਤੇ ਇਰਫਾਨ ਪਠਾਨ, ਕਿਉਂਕਿ ਇਹ ਵੀ ਮੁਸਲਿਮ ਭਾਈਚਾਰੇ ਤੋਂ ਆਉਂਦੇ ਨੇ ਤੇ ਇਹ ਕਹਿੰਦੇ ਵੀ ਇਸਲਾਮ ਦੇ ਵਿੱਚ ਜਦੋਂ ਨਮਾਜ਼ ਅਦਾ ਕਰੀਦੀ ਹੈ ਤੇ ਇੱਕ ਵੱਖਰੇ ਕਮਰੇ ਦੇ ਵਿੱਚ ਕਹਿੰਦੇ ਅਸੀਂ ਪ੍ਰਬੰਧ ਕੀਤਾ ਹੋਇਆ ਸੀ, ਉੱਥੇ ਅਸੀਂ ਵੀ ਜਾਂਦੇ ਸਾਂ। ਤੇ ਉਹ ਕਹਿੰਦੇ ਕਿ ਉੱਥੇ ਨਾਲ ਹੋਰ ਜਿਹੜੇ ਕਿ ਖਿਡਾਰੀ ਜਿਹੜੇ ਇੰਡੀਆ ਤੋਂ ਸੀ ਗੈਰ ਮੁਸਲਿਮ ਉਹ ਆ ਜਾਂਦੇ ਸੀਗੇ ਤੇ ਉਹਨਾਂ ਦੇ ਵਿੱਚ ਹਰਭਜਨ ਸਿੰਘ ਸੀਗੇ। ਹਰਭਜਨ ਸਿੰਘ ਨੇ ਦਾਅਵਾ ਕੀਤਾ, ਕਹਿੰਦੇ ਕਿ ਮੇਰੇ ਨਾਲ ਗੱਲਬਾਤ ਕਰਨ ਤੋਂ ਬਾਅਦ ਕਿ ਮੈਂ ਮੌਲਾਨਾ ਤਾਰਿਕ ਜ਼ਮੀਲ ਦੇ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਤੋਂ ਪ੍ਰਭਾਵਿਤ ਹੈ ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਗੱਲ ਮੰਨ ਲਵਾਂ। ਇੰਜਮਾਮ ਉਲ ਹਕ ਇਹ ਗੱਲ ਕਰ ਰਹੇ ਨੇ ਹਰਭਜਨ ਸਿੰਘ ਦੇ ਬਾਰੇ। ਉਹ ਕਹਿੰਦੇ ਕਿ ਹਰਭਜਨ ਸਿੰਘ ਮੈਨੂੰ ਕਹਿ ਰਿਹਾ ਵਾ ਕਿ ਮੈਂ ਮੌਲਾਨਾ ਤਾਰਿਕ ਜ਼ਮੀਲ ਤੋਂ ਬੜਾ ਪ੍ਰਭਾਵਿਤ ਹੈ ਤੇ ਮੈਨੂੰ ਲੱਗਦਾ ਕਿ ਮੈਂ ਉਹਨਾਂ ਦੀ ਗੱਲ ਮੰਨ ਲਵਾਂ। ਪਰ ਕਹਿੰਦੇ ਕਿ ਮੈਂ ਕਿਹਾ ਮੰਨ ਲਾ, ਫਿਰ ਉਹਦੇ 'ਚ ਦਿੱਕਤ ਕੀ ਹੈ? ਤਾਂ ਉਹ ਕਹਿੰਦੇ ਕਿ ਮੈਨੂੰ ਤੇਰੇ ਵਰਗਿਆਂ ਤੋਂ ਜਿਹੜਾ ਉਹ ਡਰ ਲੱਗਦਾ, ਤੇਰੇ ਵਰਗਿਆਂ ਵੱਲ ਵੇਖ ਕੇ ਮੈਂ ਨਹੀਂ ਬਦਲਦਾ। ਉਹ ਕਹਿੰਦੇ ਕਿ ਫਿਰ ਉਹ ਗੱਲ ਨੂੰ ਅੱਗੇ ਤੋਰਦੇ ਨੇ ਕਿ ਸਾਡੇ ਮਜ਼ਹਬ ਦੇ ਵਿੱਚ ਲੋਕ ਆਉਣਾ ਚਾਹੁੰਦੇ ਨੇ, ਇਸਲਾਮ ਧਾਰਨ ਕਰਨਾ ਚਾਹੁੰਦੇ ਨੇ, ਪਰ ਕਿਉਂਕਿ ਸਾਡੇ ਆਪਣੇ 'ਚ ਖਾਮੀਆਂ ਨੇ। ਜਿਹੜੀ ਪੂਰੀ ਵੀਡੀਓ ਉਹਦੇ ਵਿੱਚ ਹੁਣ ਜਦੋਂ ਤੁਹਾਨੂੰ ਪਤਾ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼, ਕਿਸੇ ਇੰਟਰਨੈਸ਼ਨਲ ਹਸਤੀ ਦੇ ਉੱਤੇ ਐਡੀ ਗੱਲ ਕਹੀ ਜਾਂਦੀ ਹੈ ਕਿ ਉਹ ਆਪਣਾ ਧਰਮ ਤਬਦੀਲ ਕਰਨ ਦੇ ਬਿਲਕੁਲ ਨਜ਼ਦੀਕ ਸੀ, ਇਸਲਾਮ ਧਾਰਨ ਦੇ ਬਿਲਕੁਲ ਨਜ਼ਦੀਕ ਸੀ, ਕਰੀਬ ਸੀ, ਤਾਂ ਇਹ ਛੋਟੀ ਗੱਲ ਨਹੀਂ ਹੈ ਔਰ ਧਰਮ ਹਰ ਇੱਕ ਦਾ ਨਿੱਜੀ ਵਿਸ਼ਾ ਵਾ। ਤੇ ਉਸ ਤੋਂ ਬਾਅਦ ਹਰਭਜਨ ਸਿੰਘ ਨੇ ਆਪਣਾ ਇੱਕ ਵੱਖਰਾ ਕਹਿ ਲਓ ਕਿ ਉਹ ਜਿਹੜੀ ਗੱਲ ਆ ਉਹ ਕਹੀ ਹੈ ਤੇ ਮੋੜਵਾਂ ਇੱਕ ਹੱਲਾ ਬੋਲਿਆ ਇੰਜਮਾਮ ਉਲ ਹਕ ਤੇ। ਇੰਜਮਾਮ ਉਲ ਹਕ ਦੇ ਬਾਰੇ ਹਰਭਜਨ ਸਿੰਘ ਕਹਿ ਰਹੇ ਆ ਕਿ ਇਹ ਕਿਹੜਾ ਨਸ਼ਾ ਪੀ ਕੇ ਗੱਲ ਕਰ ਰਿਹਾ ਵਾ, ਮੈਨੂੰ ਭਾਰਤੀ ਤੇ ਸਿੱਖ ਹੋਣ ਤੇ ਮਾਣ ਹੈ ਤੇ ਬਕਵਾਸ ਬੰਦੇ ਕੁਝ ਵੀ ਕਹਿੰਦੇ ਰਹਿੰਦੇ ਆ। ਮਤਲਬ ਧਰਮ ਤਾਂ ਚਲੋ ਹਰਭਜਨ ਸਿੰਘ ਤਾਂ ਫਿਰ ਇੱਕ ਇੰਟਰਨੈਸ਼ਨਲ ਕੌਮਾਂਤਰੀ ਹਸਤੀ ਨੇ ਤੇ ਇਸ ਵੇਲੇ ਰਾਜ ਸਭਾ ਮੈਂਬਰ ਨੇ, ਉਹਨਾਂ ਨੂੰ ਤਾਂ ਇਹ ਗੱਲ ਪਬਲਿਕ ਤੌਰ 'ਤੇ ਹੀ ਇਸ ਗੱਲ ਦਾ ਕੰਡੈਮ ਕਰਨਾ ਜਾਂ ਇਸ ਗੱਲ ਦਾ ਜਵਾਬ ਦੇਣਾ ਬਣਦਾ ਵਾ। ਪਰ ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਆਮ ਜ਼ਿੰਦਗੀ ਦੇ ਵਿੱਚ ਵੀ ਸਾਡੇ 'ਤੇ ਕੋਈ ਧਰਮ ਬਾਬਤ ਕੋਈ ਟਿੱਪਣੀ ਕਰਦਾ ਜਿਹੜੀ ਕਿ ਸਾਨੂੰ ਪਹੁੰਚਾਉਣਯੋਗ ਨਹੀਂ ਹੁੰਦੀ, ਜਿਹੜੀ ਕਿ ਅਸੀਂ ਸਹਿਣ ਨਹੀਂ ਕਰ ਸਕਦੇ, ਤਾਂ ਫਿਰ ਅਸੀਂ ਉਹਨੂੰ ਜਵਾਬ ਦਿੰਦੇ ਹਾਂ। ਉਹ ਗੱਲ ਵੱਖਰੀ ਹੈ ਕਿ ਜਿਹੜੇ ਲੋਕ ਜਿਸ ਤਰ੍ਹਾਂ ਦੀ, ਜਿਸ ਕਿਸੇ ਦੀ ਬੁੱਧੀ ਹੈ, ਜਿਸ ਕਿਸੇ ਦੀ ਮਾਨਸਿਕਤਾ, ਉਸ ਤਰੀਕੇ ਨਾਲ ਜਵਾਬ ਦਿੰਦਾ। ਸੋ ਖੈਰ ਇਸ ਮਾਮਲੇ ਦੇ ਵਿੱਚ ਤਾਂ ਇੰਜਮਾਮ ਉਲ ਹਕ ਨੂੰ ਮਿਲ ਗਿਆ ਜਵਾਬ ਕਿ ਉਹ ਜਿਹੜਾ ਕਿਹੜਾ ਨਸ਼ਾ ਪੀ ਕੇ ਗੱਲ ਕਰ ਰਿਹਾ ਵਾ ਮੈਨੂੰ ਨਹੀਂ ਪਤਾ, ਮੈਨੂੰ ਭਾਰਤੀ ਤੇ ਸਿੱਖ ਹੋਣ ਤੇ ਮਾਣ ਹੈ ਤੇ ਬਕਵਾਸ ਬੰਦੇ ਜਿਹੜੇ ਕੁਝ ਵੀ ਕਹਿੰਦੇ ਰਹਿੰਦੇ ਨੇ। ਇੱਥੇ ਤੱਕ ਇਹ ਗੱਲ ਆ। ਪਰ ਹਰਭਜਨ ਸਿੰਘ ਨਾਲ ਇਹ ਕੋਈ ਪਹਿਲਾ ਵਿਵਾਦ ਨਹੀਂ ਹੈ। 2005, 6, 7, 8 ਦੇ ਵਿੱਚ ਉਹਨਾਂ ਦੇ ਨਾਲ ਲਗਾਤਾਰ ਵਿਵਾਦ ਜੁੜਦੇ ਰਹੇ। ਹਾਲਾਂਕਿ ਉਹਨਾਂ ਨੇ ਜਦੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਸ਼ੁਰੂਆਤ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਮੈਚ ਸੀਗਾ ਸ਼ਾਰਜਾਹ ਦੇ ਵਿੱਚ, ਪਹਿਲੇ ਮੈਚ ਦੇ ਵਿੱਚ ਉਹਨਾਂ ਦਾ ਪੰਗਾ ਪੈ ਗਿਆ ਸੀਗਾ ਰਿੱਕੀ ਪੌਂਟਿੰਗ ਦੇ ਨਾਲ। 1998 ਦੀ ਇਹ ਗੱਲ ਹੈ, ਸ਼ਾਰਜਾਹ ਦੇ ਵਿੱਚ ਉਹ ਮੈਚ ਹੋਇਆ ਸੀਗਾ। 1998 ਦੇ ਵਿੱਚ ਰਿੱਕੀ ਪੌਂਟਿੰਗ ਦੇ ਨਾਲ ਜਿਹੜਾ ਉਹ ਪੰਗਾ ਪੈ ਗਿਆ ਸੀਗਾ ਤੇ ਰਿੱਕੀ ਪੌਂਟਿੰਗ ਨੂੰ ਜਦੋਂ ਆਊਟ ਕੀਤਾ ਤਾਂ ਉਦੋਂ ਜੋ
ਮਤਲਬ ਉਹਨਾਂ ਦੀ ਇੱਕ ਦੂਜੇ ਨਾਲ ਖਹਿ ਗਏ ਸੀਗੇ। ਤਾਂ ਉਸ ਤੋਂ ਬਾਅਦ ਹਰਭਜਨ ਸਿੰਘ ਨੂੰ ਫਾਈਨ ਕੀਤਾ ਗਿਆ ਸੀਗਾ ਤੇ ਇੱਕ ਬੈਨ ਜਿਹੜਾ ਉਹਨਾਂ ਤੇ ODI ਮੈਚ ਦਾ ਲੱਗਿਆ ਸੀਗਾ, 1 ODI ਮੈਚ। ਤੇ ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਕਿ ICC ਕੋਡ ਆਫ ਕੰਡਕਟ ਨੂੰ ਜਿਹੜਾ ਇਹਨਾਂ ਨੇ ਭੰਗ ਕੀਤਾ ਵਾ। 1998 ਤੋਂ ਬਾਅਦ 2005 ਦੇ ਵਿੱਚ ਉਹਨਾਂ ਨੇ ਗ੍ਰੇਗ ਚੈਪਲ ਦੇ ਬਾਰੇ ਟਿੱਪਣੀ ਕਰਕੇ ਜਿਹੜਾ ਵਾ ਇੱਕ ਵਿਵਾਦ ਨਵਾਂ ਖੜਾ ਕਰਤਾ ਸੀ। 2006 ਦੇ ਵਿੱਚ ਉਹ ਇੱਕ ਰੋਇਲ ਸਟੈਗ ਇੱਕ ਬ੍ਰਾਂਡ ਹੈ ਜਿਹੜਾ ਸ਼ਰਾਬ ਦਾ, ਉਹਦੇ 'ਚ ਆ ਗਏ ਸਨ। ਤੇ ਬਾਅਦ ਦੇ ਵਿੱਚ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਦੋਂ ਉਹਨਾਂ ਤੇ ਇਤਰਾਜ਼ ਕੀਤਾ ਗਿਆ ਉਹਨਾਂ ਦੇ ਆਉਣ ਤੇ ਇਸ ਐਡ ਦੇ ਵਿੱਚ, ਤਾਂ ਉਹਨਾਂ ਨੇ ਫਿਰ ਮਾਫੀ ਮੰਗੀ। 2008 ਦੇ ਵਿੱਚ ਉਹਨਾਂ ਦੇ ਨਾਂ ਦੇ ਨਾਲ 2 ਵਿਵਾਦ ਜੁੜਦੇ ਨੇ। 2007-8 ਦੇ ਵਿੱਚ ਪਹਿਲਾ ਤਾਂ ਹੈਗਾ ਮੌਂਕੀ ਗੇਟ ਸਕੈਂਡਲ। ਇਹ ਉਦੋਂ ਵਾਪਰਿਆ ਜਦੋਂ ਸਿਡਨੀ ਦੇ ਵਿੱਚ ਜਿਹੜੀ ਸੀਗੀ ਕ੍ਰਿਕਟ ਗਰਾਊਂਡ ਦੇ ਉੱਤੇ ਭਾਰਤੀ ਟੀਮ ਖੇਡ ਰਹੀ ਸੀਗੀ ਟੈਸਟ ਮੈਚ ਦੇ ਵਿੱਚ, ਤੇ ਉਹਨਾਂ ਨੇ ਸਚਿਨ ਤੇਂਦੁਲਕਰ ਦੇ ਨਾਲ ਮਿਲ ਕੇ 129 ਰਨ ਦੀ ਪਾਰਟਨਰਸ਼ਿਪ ਕੀਤੀ ਸੀਗੀ ਤੇ 8ਵੀਂ ਵਿਕਟ ਦੇ ਲਈ। ਉਸ ਤੋਂ ਬਾਅਦ ਉਹਨਾਂ ਨੇ ਐਂਡਰਿਊ ਸਾਈਮਨ ਦੇ ਉੱਤੇ ਕੋਈ ਟਿੱਪਣੀ ਕਰਤੀ ਸੀਗੀ। ਇਹ ਮੈਚ ਇੰਡੀਆ ਹਾਰ ਗਿਆ ਸੀ 122 ਰਨਾਂ ਦੇ ਨਾਲ। ਤੇ ਬਾਅਦ ਦੇ ਵਿੱਚ ਕੀ ਹੋਇਆ ਕਿ ਆਸਟ੍ਰੇਲੀਅਨ ਜਿਹੜੇ ਪ੍ਰੈਸ ਸੀਗੀ ਉਹਨਾਂ ਨੇ ਮਤਲਬ ਕੋਰਟ ਰੂਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਉੱਥੇ ਕੀ ਹੋਇਆ ਕਿ ਜਿਹੜੀ ICC ਆ ਉਹਨੇ ਸਮਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਮੈਟਰ ਹੈ ਇਹਨੂੰ ਇਨਵੈਸਟੀਗੇਟ ਕੀਤਾ ਜਾਣਾ ਚਾਹੀਦਾ। ਬਾਅਦ ਦੇ ਵਿੱਚ ਇਹ ਤੋਂ ਬੈਨ ਲਾਇਆ ਗਿਆ 3 ਟੈਸਟ ਮੈਚ ਦਾ ਹਰਭਜਨ ਸਿੰਘ ਦੇ ਉੱਤੇ। ਤੇ ਉਸ ਤੋਂ ਬਾਅਦ ਮੈਚ ਰੈਫਰੀ ਸੀਗੇ ਮਾਈਕ ਪ੍ਰੋਕਟਰ, ਤੇ ਉਹਨਾਂ ਨੇ ਇਹ ਜਿਹੜਾ ਸੀਗਾ ਮਾਈਕ ਮਿਸ਼ਲ ਹੈਡਨ ਤੇ ਸਾਈਮਨ ਮਿਕਪਾਉਂਟਿੰਗ ਦੇ ਨਾਲ ਤੇ ਐਡਮ ਗਿਲਕ੍ਰਿਸਟ ਦੇ ਨਾਲ ਗੱਲਬਾਤ ਕੀਤੀ ਸੀ। ਤੇ ਇਸੇ ਤਰ੍ਹਾਂ ਹਰਭਜਨ ਸਿੰਘ ਤੇ ਤੇਂਦੁਲਕਰ ਦੇ ਨਾਲ ਵੀ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਇੰਡੀਆ ਦੀ ਜਿਹੜੀ ਕ੍ਰਿਕਟ ਟੀਮ ਆ ਉਹ ਵੀ ਵਿੱਚ ਪਈ ਸੀ। ਤੇ ਇਹ ਕੀ ਹੋਇਆ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਜੱਜ ਹੈਂਸਨ ਡਿਸਾਈਡ ਕਿ ਜਿਹੜੇ ਐਵੀਡੈਂਸ ਆ ਉਹ ਇੰਨੇ ਜ਼ਿਆਦਾ ਨਹੀਂ ਹੈ ਤੇ ਚਾਰਜਰ ਜਿਹੜੇ ਨੇ ਉਹ ਡਾਊਨਗ੍ਰੇਡਡ ਕੀਤੇ ਗਏ ਸੀਗੇ। ਤੇ ਇਹ ਕਿਹਾ ਗਿਆ ਸੀਗਾ ਕਿ ਅਬਿਊਜ਼ਿਵ ਲੈਂਗੁਏਜ ਜਿਹੜੀ ਆ ਉਹ ਸਾਈਮਨ ਦੇ ਵਿਰੁੱਧ ਕੀਤੀ ਗਈ ਆ। 2008 ਦਾ ਉਹ ਮਾਮਲਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਜਦੋਂ IPL ਦੇ ਵਿੱਚ ਸਨਸਨੀ ਫੈਲ ਗਈ ਸੀ। ਹਰਭਜਨ ਸਿੰਘ ਨੇ ਸ਼੍ਰੀ ਸੰਤ ਜਿਹੜੇ ਕਿ ਉਸ ਸਮੇਂ ਦੇ ਤੇਜ਼ ਬੋਲਰ ਸੀਗੇ, ਬਾਅਦ ਦੇ ਵਿੱਚ ਉਹ ਵੀ ਇੱਕ ਮਾਮਲੇ 'ਚ ਫਸੇ ਤੇ ਉਹਨਾਂ ਨੇ ਥੱਪੜ ਮਾਰਤਾ ਸੀਗਾ। ਉਸ ਤੋਂ ਬਾਅਦ ਕੀ ਹੋਇਆ ਕਿ ਮੁੰਬਈ ਇੰਡੀਅਨ ਦੀ ਟੀਮ ਨੇ ਹਰਭਜਨ ਨੂੰ ਬਾਅਦ ਦੇ ਵਿੱਚ 11 ਗੇਮਾਂ ਦੇ ਉੱਤੇ ਬੈਨ ਲੱਗਿਆ ਤੇ ਬਾਅਦ ਦੇ ਵਿੱਚ ਬੋਰਡ ਆਫ ਕਾਉਂਸਲ ਫॉर ਕ੍ਰਿਕਟ ਇਨ ਇੰਡੀਆ ਨੇ ਇਹਨੂੰ ਬੈਨ ਕਰਤਾ ਸੀਗਾ 5 ODI ਮੈਚਾਂ ਦੇ ਲਈ। ਸੋ ਤੁਸੀਂ ਦੇਖੋ ਕਿ 1998 ਤੋਂ ਆਉਂਦੇ 2005, 6, 7, 8 ਇਹ ਲਗਾਤਾਰ ਹਰਭਜਨ ਸਿੰਘ ਨਵੇਂ ਤੋਂ ਨਵੇਂ ਵਿਵਾਦ ਦੇ ਵਿੱਚ ਫਸਦੇ ਰਹੇ। ਤੇ ਹਰਭਜਨ ਸਿੰਘ ਹੁਣ ਚਰਚਾ ਦੇ ਵਿੱਚ ਆਏ ਸੀ ਜਦੋਂ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਪੰਜਾਬ ਦੇ ਵਿੱਚੋਂ। ਤਾਂ ਉਹਨਾਂ ਨੇ ਆਪਣੇ ਜਿਹੜਾ ਕਰੀਅਰ ਰਿਹਾ ਉਹਨਾਂ ਦਾ ਹਰਭਜਨ ਸਿੰਘ ਦਾ ਉਹ ਰਿਹਾ ਸੀਗਾ, ਉਹਨਾਂ ਨੇ ਆਪਣੇ ਟੈਸਟ ਮੈਚਾਂ ਦੇ ਵਿੱਚ 103 ਟੈਸਟ ਮੈਚ ਖੇਡੇ ਨੇ ਤੇ 417 ਵਿਕਟਾਂ ਹਾਸਲ ਕੀਤੀਆਂ ਨੇ, 269 ਵਿਕਟਾਂ ਹਾਸਲ ਕੀਤੀਆਂ ਨੇ 236 ਵਨਡੇ ਮੈਚਾਂ ਦੇ ਵਿੱਚ ਤੇ 25 ਵਿਕਟਾਂ ਹਾਸਲ ਕੀਤੀਆਂ ਨੇ 28 T20 ਮੁਕਾਬਲਿਆਂ ਦੇ ਵਿੱਚ। ਇਹ ਉਹਨਾਂ ਦਾ ਜਿਹੜਾ ਸਾਰਾ ਕਰੀਅਰ ਹੈ ਹਰਭਜਨ ਸਿੰਘ ਦਾ ਰਿਹਾ ਵਾ। ਤੇ ਇੱਕ ਵਾਰ ਫਿਰ ਤੋਂ ਇੰਜਮਾਮ ਉਲ ਹੱਕ ਦੇ ਇਸ ਦਾਅਵੇ ਤੋਂ ਬਾਅਦ ਟਵਿੱਟਰ ਦੇ ਉੱਤੇ ਜਾਂ ਹੋਰ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਹੈ ਉਹਦੇ ਤੇ ਉੱਤੇ ਹਰਭਜਨ ਸਿੰਘ ਦੇ ਬਾਬਤ ਇੱਕ ਟਿੱਪਣੀ ਲਗਾਤਾਰ ਵਾਇਰਲ ਹੋ ਰਹੀ ਸੀ। ਪਰ ਹਰਭਜਨ ਸਿੰਘ ਨੇ ਮੋੜਵਾਂ ਜਵਾਬ ਦਿੰਦਿਆਂ, ਕਰਾਰਾ ਜਵਾਬ ਦਿੰਦਿਆਂ ਇਸ ਦਾ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਕਿਹਾ ਕਿ ਮੈਨੂੰ ਭਾਰਤੀ ਤੇ ਸਿੱਖ ਹੋਣ ਤੇ ਮਾਣ ਹੈ, ਇਹ ਬਕਵਾਸ ਬੰਦੇ ਕੁਝ ਵੀ ਕਹਿੰਦੇ ਰਹਿੰਦੇ ਨੇ। ਹੁਣ ਜੇਕਰ ਪਹਿਲੀ ਗੱਲ ਤਾਂ ਕਿ ਨੈਤਿਕ ਤੌਰ ਤੇ ਅਖਲਾਕੀ ਤੌਰ ਤੇ ਕਿਸੇ ਵੀ ਪ੍ਰਸਿੱਧ ਬੰਦੇ ਤੇ ਜੇਕਰ ਕੋਈ ਐਲੀਗੇਸ਼ਨ ਆਪਾਂ ਲਾ ਰਹੇ ਹਾਂ ਤੇ ਉਹਦਾ ਕੋਈ ਐਵੀਡੈਂਸ ਹੋਣਾ ਚਾਹੀਦਾ ਵਾ। ਇਹ ਥੋੜਾ ਕਿ ਤੁਹਾਡੇ ਮਨ ਦੇ ਵਿੱਚ ਜੋ ਆਇਆ ਕਿਸੇ ਦੇ ਬਾਰੇ ਉਹ ਬੋਲਦੇ ਔਰ ਉਹ ਵੀ ਉਹਦੇ ਧਰਮ ਦੇ ਬਾਰੇ, ਉਹ ਵੀ ਉਹਦੇ ਮਜ਼ਹਬ ਦੇ ਬਾਰੇ, ਉਹ ਵੀ ਉਹਦੇ ਅਕਾਦਤ ਦੇ ਬਾਰੇ, ਤਾਂ ਇਹ ਬਿਲਕੁਲ ਇੱਕ ਹੋਸ਼ਾ ਬਿਆਨ ਕਹੂੰਗਾ ਮੈਂ ਇੰਜਮਾਮ ਉਲ ਹੱਕ ਦਾ। ਹਾਂ, ਜੇਕਰ ਉਹ ਵਾਕਈ ਇਸ ਚੀਜ਼ ਨੂੰ ਪ੍ਰੂਵ ਕਰ ਸਕਦੇ ਨੇ ਉਹ ਗੱਲ ਵੱਖਰੀ ਹੈ। ਔਰ ਇਹ ਸਾਡੇ ਬੇਸ਼ੱਕ ਉਹ ਹਰਭਜਨ ਸਿੰਘ ਸਿਆਸੀ ਬੰਦੇ ਨੇ, ਉਹਨਾਂ ਦੀ ਸਿਆਸਤ ਦੇ ਨਾਲ ਤਾਂ ਵੱਖਰੇਵੇਂ ਹੋ ਸਕਦੇ ਆ, ਪਰ ਉਹ ਜੋ ਉਹਨਾਂ ਨੇ ਖੇਡ ਦਿਖਾਈ ਔਰ ਖੇਡ ਦੇ ਦਰਮਿਆਨ ਉਹਨਾਂ ਨੇ ਖਾਮੀਆਂ ਵੀ ਗਲਤੀਆਂ ਵੀ ਕਈ ਕੀਤੀਆਂ ਜਿਨ੍ਹਾਂ ਦਾ ਮੈਂ ਹਵਾਲਾ ਦੇ ਕੇ ਹਟਿਆ ਵਾਂ। ਪਰ ਇੱਕ ਖਿਡਾਰੀ ਦੇ ਤੌਰ ਤੇ ਉਹਨਾਂ ਦਾ ਭਾਰਤ ਦੇ ਵਿੱਚ ਬਹੁਤ ਮਾਣ ਸਨਮਾਨ ਹੈ ਔਰ ਇੱਕ ਸਿੱਖ ਹੋਣ ਤੇ ਵੀ ਉਹਨਾਂ ਦਾ ਮਾਣ ਸਨਮਾਨ ਆ। ਹਾਲਾਂਕਿ ਜਿਹੜੇ ਮੈਂ ਰੋਲ ਸਟੈਗ ਐਡ ਦੀ ਗੱਲ ਕੀਤੀ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ SGPC ਨੇ ਤਲਬ ਵੀ ਕੀਤਾ ਤੇ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਮਾਫੀ ਵੀ ਮੰਗੀ ਸੀ। ਹਾਲਾਂਕਿ ਇੱਕ ਵਾਰੀ ਸੰਤਾਂ ਦੀ ਫੋਟੋ ਵੀ ਹਰਭਜਨ ਸਿੰਘ ਨੇ ਪੋਸਟ ਕੀਤੀ ਸੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੋਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ, ਤੇ ਇਹ 2021 ਦਾ ਮਾਮਲਾ ਵਾ। ਤੇ ਉਹ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਇਤਫਾਕ ਨਹੀਂ ਰੱਖਦੇ, ਸਹਿਮਤ ਨਹੀਂ ਗਏ ਉਹਨਾਂ ਦੇ ਨਾਲ, ਤਾਂ ਉਹਨਾਂ ਨੇ ਹਰਭਜਨ ਸਿੰਘ ਨੂੰ ਟਰੋਲ ਕੀਤਾ ਸੀ ਬਾਅਦ ਦੇ ਵਿੱਚ, ਪਰ ਹਰਭਜਨ ਸਿੰਘ ਨੂੰ ਲੋਕਾਂ ਨੇ ਡਿਫੈਂਡ ਵੀ ਕੀਤਾ ਸੀ। ਸੋ ਇਹ ਸਾਰਾ
ਜਿਹੜਾ ਉਹਨਾਂ ਦਾ 23-24 ਸਾਲਾਂ ਦਾ ਇੱਕ ਕਰੀਅਰ ਆ, 2 ਦਹਾਕਿਆਂ ਤੋਂ ਵੱਧ ਦੇ ਸਮੇਂ ਦਾ। ਇਸੇ ਦਰਮਿਆਨ ਕੀ ਕੁਝ ਵਾਪਰਿਆ ਇਸ ਰਿਪੋਰਟ ਦੇ ਰਾਹੀਂ ਤੁਹਾਡੇ ਸਾਹਮਣੇ ਰੱਖਣਾ ਜ਼ਰੂਰੀ ਸੀ। ਬਹੁਤ ਬਹੁਤ ਧੰਨਵਾਦ। ਦੇਖਦੇ ਹਾਂ ਕਿ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਹੈ। ਜੁੜੇ ਰਹੋ ਪੰਜਾਬੀ